अस्सलाम वालेकुम। वालेकुम सलाम जी। को बंदा सी को मुसाफर सी, हाँ रात दा टाइम सी, अच्छा किते सफर ते जावे पिया ते राती कोई ओदी शै डिग पई। हाँ उन्हें वो डाची बिठाई हेठा ते ओ शै लभन लग गया। नेरा सी, दिखे कुछ नहीं। आहो उन्हें निगाह मारी भी सज्जे खब्बे किते कोई लैट होवे, कोई हाँ दूर किते ना दीवा बलदा। अच्छा उन्हें कहा भी यार उत्थे चानना, हाँ उत्थे जाना। वो दीवे दे कोल जाके ना जिथे चानना सी हाँ उत्थे लभन लग गया। अच्छा उत्थे कोई सियाना बैठा सी। हाँ उन्हें आख्या भी जवाना की लभदा? कहंदा जी मेरी कोई शै डिग पई उत्थे ते ओ लभदा। कहंदा भी डिग्गी उत्थे आ, आहो जनाब दा इत्थे लभदा इत्थे आ। ਉਹ ਕਹਿੰਦਾ ਜੀ ਚਾਨਣਾ ਇੱਥੇ ਆ, हाँ ਉੱਥੇ ਹਨੇਰਾ, ਉੱਥੇ ਤਾਂ ਦਿਖਦਾ ਕੁਛ ਨਹੀਂ। ਹੁਣ ਜਿੱਥੇ ਦਿਖਦਾ ਉੱਥੇ ਹੀ ਲੱਭਣੀ। हाँ ਉਹ ਕਹਿੰਦਾ ਵੀ ਇੱਥੇ ਤਾਂ ਤੂੰ ਲੱਭਦਾ ਰਿਹਾ ਤੇ ਸਾਰੀ ਜ਼ਿੰਦਗੀ ਨਹੀਂ ਲੱਭਣੀ ਤੈਨੂੰ। ਦੋ ਗੱਲਾਂ 'ਚ ਇੱਕ ਗੱਲ ਕਰ ਵੀ ਜਾਂ ਤਾਂ ਚਾਨਣਾ ਉੱਥੇ ਕਰ हाँ ਜਿੱਥੇ ਸ਼ੈ ਡਿੱਗੀ ਆ, ठीक ਤੇ ਜਾਂ ਫਿਰ ਬਹਿ ਜਾ ਸਬਰ ਕਰਕੇ, ਜਦੋਂ ਕਿਤੇ ਚਾਨਣਾ ਹੋਇਆ आहो ਉਦੋਂ ਲੱਭ ਜੂ। बोलो राम जी ਤੇ ਇਦਾਂ ਨਹੀਂ ਵੀ ਸ਼ੈ ਉੱਥੇ ਡਿੱਗੀ ਆ ਤੇ ਲੱਭੇ ਤੋਂ ਆ ਕੇ ਚਾਨਣਾ ਉੱਥੇ ਦੀਵਾ ਬਾਲ ਜਿੱਥੇ ਸ਼ੈ ਗਵਾਚੀ ਆ। हाँ ਸਾਡਾ ਮੁਸਲਮਾਨਾਂ ਦਾ ਨਾ ਹੁਣ ਆਹ ਹਾਲ ਆ। ऐसे ही ਜਿਨ੍ਹਾਂ ਕੰਮਾਂ ਦੇ ਵਿੱਚ ਅਸੀਂ ਇਸਲਾਮ ਭਾਲਦੇ ਹਾਂ ਨਾ, ਲੈ ਉਹਨਾਂ 'ਚ ਨਹੀਂ ਸਾਨੂੰ ਲੱਭਣ ਲੱਗਿਆ। ਜਿੱਥੇ ਅਸਲ ਸੀਗੀ ਉੱਥੇ ਅਸੀਂ ਚਾਨਣਾ ਕਰ ਨਹੀਂ ਰਹੇ। ਉਹਨਾਂ ਕੋਈ ਬੰਦਾ ਸੀਗਾ, ਕੋਈ ਕਹਿੰਦਾ ਕਿਸੇ ਨੂੰ ਆ ਕੇ, ਉਹ ਗੈਰ ਮਜ਼ਹਬ ਸੀ, ਉਹਨੇ ਮਜ਼ਹਬ ਅਪਣਾਇਆ ਹੀ ਕੋਈ ਨਹੀਂ ਸੀ। हाँ ਉਹਨੂੰ ਪਤਾ ਨਹੀਂ ਮੁਲਹਿਦ ਸਾਦੇ ਆ ਕਿ ਕੀ ਹੈ, ਚੌਰੀ ਮੁਲਹਿਦ ਸਾਦੇ ਨੇ, ਕਮਿਊਨਿਸਟ ਸਾਦੇ ਵੀ, ਉਹਦਾ ਮਜ਼ਹਬ ਹੀ ਕੋਈ ਨਹੀਂ ਸੀ। हाँ ਤੇ ਉਹਨੂੰ ਕੋਈ ਸਵਾਦ ਨਾ ਆਵੇ ਜ਼ਿੰਦਗੀ ਦਾ। अच्छा ਉਹ ਕਿਸੇ ਸਿਆਣੇ ਕੋ ਗਿਆ, ਕੋਈ ਇੱਥੇ ਬੈਠਾ, ਕੋ ਰਾਹ ਚ ਕੋ ਅੱਲਾ ਦਾ ਬੰਦਾ, ਕੋ ਨੇਕ, हाँ ਉਹਨੂੰ ਕਹਿੰਦਾ ਜੀ ਮੈਂ ਮੁਸਲਮਾਨ ਹੋਣਾ, ਕੋ ਮਜ਼ਹਬ ਅਪਣਾਣਾ, ਵੀ ਮੈਨੂੰ ਤੁਸੀਂ ਨਾ ਆਹ ਸਲਾਮ ਕਬੂਲ ਕਰਾ ਦਿਓ। हाँ ਉਹ ਕਹਿੰਦਾ ਮੇਰੀ ਮਨ ਤੂੰ ਚੰਗੀ ਭਲੀ ਨੰਗਾ ਰਿਆ, ਨੰਗਾਈ ਜਾ, हाँ ਆਪਦੀ ਨੀਂਦ ਸੌਣਾ, ਆਪਦੀ ਉੱਠਦਾ, ਆਪਦੀ ਮਰਜ਼ੀ ਦਾ ਕਰਦਾ ਖਾਣਾ। ਉਹ ਕਹਿੰਦਾ ਨਹੀਂ ਜੀ ਮੈਂ ਅੱਜ ਤੱਕ ਕੋ ਮਜ਼ਹਬ ਨਹੀਂ ਅਪਣਾਇਆ। हाँ ਮੇਰਾ ਇਹ ਮੰਨਣਾ ਵੀ ਆਹ ਚੰਗੇ ਕਰੋਗੇ ਤੇ ਚੰਗੀ ਪਾਉਂਗੇ, हाँ ਮਾੜੇ ਕਰੋਗੇ ਤੇ ਮਾੜੀ ਪਾਉਂਗੇ, ਤੇ ਇਹ ਦੁਨੀਆ ਹੀ ਆ, ਆਗਾ ਦੁਨੀਆ ਕੋਈ ਨਹੀਂ। हाँ ਤੂੰ ਕਹਿੰਦਾ ਬਸ ਠੀਕ ਆ, ਫਿਰ ਚੱਲਣ ਦੇ ਕੰਮ ਨੂੰ। ਇਹ ਕੰਮ ਔਖਾ ਜਿਹੜੇ ਪਾਸੇ ਤੂੰ ਆਇਆ। हाँ ਉਹ ਕਹਿੰਦਾ ਜੀ ਔਖਾ ਕਾਹਦਾ, ਇੱਥੇ ਦੁਨੀਆ ਫਿਰਦੀ ਆ, ਤੁਸੀਂ ਕਲਮਾ ਪੜਾਣਾ ਪੜਾਓ, ਨਹੀਂ ਪੜਾਣਾ ਇੱਥੇ ਮੈਂ ਜਾ ਕੇ ਕਿਸੇ ਨੂੰ ਕਹਿ ਦੇਵਾਂ, ਉਹਨੇ ਮੈਨੂੰ ਕਲਮਾ ਵੀ ਪੜਾਣਾ, ਨਾਲ ਵੀਡੀਓ ਵੀ ਬਣਾਣੀ ਵੀ ਮੈਂ ਬੰਦਾ ਮੁਸਲਮਾਨ ਕਰਤਾ, हाँ ਤੇ ਤੂੰ ਬਾਬਾ ਮੈਨੂੰ ਗੱਲਾਂ ਸੁਣਾਈ ਜਾਣਾ। ਉਹ ਕਹਿੰਦਾ ਫਿਰ ਇਦਾਂ ਕਲਮਾ ਪੜ ਕੇ ਤੇ ਫਿਰ ਬਥੇਰੇ ਫਿਰ ਰਹੇ हाँ ਇਸ ਟਾਈਮ ਦੁਨੀਆ 'ਚ 1 ਅਰਬ ਤੋਂ ਉੱਤੇ ਆ ਮੁਸਲਮਾਨ। ਤਾਦਾਦ 'ਚ ਆਪਾਂ ਸਾਰਿਆਂ ਤੋਂ ਉੱਤੇ ਆ, ਮਿਆਰ 'ਚ ਆਪਾਂ ਸਾਰਿਆਂ ਤੋਂ ਘੱਟ ਆ। हाँ ਉਹ ਕਹਿੰਦਾ ਫਿਰ ਤਾਂ ਤਾਦਾਦ ਵਧਾਉਣ ਵਾਲੀ ਗੱਲ ਆ, ਬਾਕੀ ਸਲਾਮ ਜਿਹੜਾ ਕਬੂਲ ਕਰਨਾ ਇਹ ਔਖਾ। ਉਹ ਕਹਿੰਦਾ ਬਾਬਾ ਮੈਨੂੰ ਕੋਈ ਗੱਲ ਦੀ ਸਮਝ ਨਹੀਂ ਲੱਗੀ, ਜਾਂ ਤਾਂ ਮੈਨੂੰ ਸਮਝਾ। हाँ ਉਹ ਕਹਿੰਦਾ ਅੱਛਾ। ਉਹ ਕਹਿੰਦਾ ਵੀ ਤੇਰੀ ਜ਼ਿੰਦਗੀ 'ਚ ਕੋਈ ਮੁਦਾਖਲਤ ਕਰੇ हाँ ਤੈਨੂੰ ਚੰਗਾ ਲੱਗੂ? ਵੀ ਜ਼ਿੰਦਗੀ ਤੇਰੀ ਆ, ਮਰਜ਼ੀ ਕਿਸੇ ਹੋਰ ਦੀ ਚੱਲੇ, ਤੈਨੂੰ ਵਾਰੇ 'ਚ? ਕਹਿੰਦਾ ਵੀ ਇਹ ਤਾਂ ਕੰਮ ਔਖਾ। और नहीं वाले ਉਹ ਕਹਿੰਦਾ ਵੀ ਇਸਲਾਮ ਤਾਂ ਫਿਰ ਤੇਰੀ ਜਦੋਂ ਤੂੰ ਅਪਣਾ ਲੈਣਾ ਨਾ ਉਹਨੂੰ, हाँ ਇਸਲਾਮ ਕਬੂਲ ਕਰ ਲਿਆ, हाँ ਫਿਰ ਤੂੰ ਆਪਣੇ ਉੱਤੇ ਸਵਾਰ ਬਾ ਲਿਆ, ਆਪਣੀਆਂ ਵਾਗਾਂ ਕਰ ਤੂੰ ਕਿਸੇ ਨੂੰ ਦੇ ਦਿੱਤੀਆਂ, हाँ ਫਿਰ ਤੂੰ ਉਹਦੇ ਕਹਿਣ 'ਚ ਆ ਜਾਣਾ, ठीक ਫਿਰ ਆਪਦੀ ਮਰਜ਼ੀ ਨਹੀਂ ਚੱਲਣੀ। हाँ ਉਹ ਕਹਿੰਦਾ ਜੀ ਇਸਲਾਮ ਅਸਤਾ ਇਹੀ ਸਮਝਦਾ ਵੀ ਕੋਈ ਚੰਗੇ ਮਾੜੇ ਦੀ ਪਛਾਣ ਦਾ। ਉਹ ਕਹਿੰਦਾ ਵੀ ਚੰਗੇ ਮਾੜੇ ਦੀ ਪਛਾਣ ਤੈਨੂੰ ਪਹਿਲਾਂ ਵੀ ਬਹੁਤੀ ਆ। ਹਰ ਬੰਦੇ ਦੇ ਵਿੱਚ ਸ਼ਊਰ ਰੱਖਿਆ, ਉਹਨੂੰ ਪਤਾ ਵੀ ਆ ਝੂਠ ਬੋਲਣਾ ਮਾੜਾ ਕੰਮ ਆ, ਕਿਹੜੇ ਮਜ਼ਹਬ ਦੇ ਵਿੱਚ ਆ ਵੀ ਜਿਹੜਾ ਮਾਂ-ਬਾਪ ਦੀ ਗੁਸਤਾਖੀ ਕਰਨਾ ਜਾਇਜ਼ ਹੈ, ਕਿਸੇ ਮਜ਼ਹਬ ना ਕਿਸੇ ਇਖਲਾਕੀਆਤ ਤਾਂ ਹਰ ਮਜ਼ਹਬ ਦੇ ਵਿੱਚ ਆ। ਇਸਲਾਮ ਤਾਂ ਕਹਿੰਦਾ ਵੱਖਰੀ ਗੱਲ ਦੱਸਦਾ हाँ ਵੀ ਆਪਣੀ ਫਿਰ ਮਨ ਮਰਜ਼ੀ ਨਹੀਂ ਚੱਲਦੀ। ठीक ਹਾਂ ਜ਼ਬਾਨ ਤੇਰੀ ਆ, ਮਰਜ਼ੀ ਉਹਦੀ ਚੱਲਣੀ ਆ, ਹਾਂ। ਜੋ ਉਹਨੇ ਚਾਹਣਾ ਉਹ ਬੋਲਣਾ। ठीक ਅੱਖਾਂ ਤੇਰੀਆਂ, ਪਰ ਦੇਖਣਾ ਉਹ ਆ ਜਿਹੜਾ ਉਹਨਾਂ ਨੂੰ ਚੰਗਾ ਲੱਗੇ। हाँ ਇਹ ਕਿਸੇ ਦੀ ਗੁਲਾਮੀ ਆ। ਤੇ ਫਿਰ ਅੱਗੇ ਜਾ ਕੇ ਉਹ ਨਜ਼ਾਰਾ, ਉਹਨੇ ਮਿਸਾਲ ਉੱਤੇ ਦਿੱਤੀ ਵੀ, ਕਹਿੰਦਾ ਕੋਈ ਘੋੜਾ ਸੀ ਜੰਗਲ ਦੇ ਵਿੱਚ, ਚੌਰ ਸਾਹਿਬ, ਖੁੱਲਾ ਫਿਰਿਆ ਕਰੇ, ਖੁੱਲਾ ਚਰਿਆ ਕਰੇ, ਮੋਟਾ ਤਾਜ਼ਾ। ਇੱਕ ਦਿਨ ਚਰਦਾ ਚਰਦਾ ਜੰਗਲ ਚੋਂ ਕਹਿੰਦਾ ਬਾਹਰ ਨਿਕਲ ਗਿਆ, ਅੱਗੇ ਨੇਜ਼ਾਬਾਜ਼ੀ ਪਈ ਹੋਵੇ, ਘੋੜਿਆਂ ਤੇ ਸਪਾਟਾਂ,
ਸਜਾਏ ਹੋਏ, ਮਹਿੰਦੀਆਂ ਲੱਗੀਆਂ, ਬੰਦੇ ਵੇਲਾਂ ਕਰਾਰੇ, ਤਸਵੀਰਾਂ ਖਿੱਚ ਰਹੇ, ਫੁੱਲਿਆਂ ਵਾਲੇ ਬੰਦੇ ਉੱਤੇ ਬੈਠੇ। ਉਹ ਘੋੜੇ ਨੇ ਦੇਖਿਆ, ਕਹਿੰਦਾ ਯਾਰ ਕਿਆ ਜ਼ਿੰਦਗੀ ਆ ਵੇ, ਠਾਠਾ ਤਾਂ ਇਹਨਾਂ ਦੀਆਂ, ਮੈਂ ਇੱਥੇ ਤਾਂ ਧੂੜ ਜੀ ਰਿਹਾ ਸਾਰੀ ਉਮਰ। ਉਹ ਜਾ ਕੇ ਨਾ ਇੱਕ ਘੋੜੇ ਨੂੰ ਕਹਿੰਦਾ ਵੀ ਯਾਰ ਬੜੀ ਯਾਰ ਤੁਹਾਡੀ ਤਾਂ ਇੱਥੇ ਠਾਠ ਹੀ ਬੜੀ ਆ, ਬੰਦੇ ਤਸਵੀਰਾਂ ਖਿੱਚ ਰਹੇ ਤੇਰੇ ਨਾਲ ਤੇ ਬੜਾ ਸੋਹਣਾ ਲੱਗ ਰਿਹਾ ਤੈਨੂੰ। ਉਹ ਕਹਿੰਦਾ ਵੀ ਇਹ ਠਾਠ ਐਵੇਂ ਨਹੀਂ ਲੱਭਦੀ, ਤੂੰ ਜਿਹੜੀ ਆ ਆਜ਼ਾਦੀ ਲਈ ਫਿਰਦਾ ਨਾ, ਇਹ ਕੁਰਬਾਨ ਕਰਨੀ ਪੈਂਦੀ ਹੈ, ਆਪਦੀਆਂ ਵਾਗਾਂ ਕਿਸੇ ਨੂੰ ਫੜਾਣੀਆਂ ਪੈਂਦੀਆਂ, ਫਿਰ ਠਾਠ ਬਣਦੀ ਹੈ। ਇਹ ਗੁਲਾਮ ਜਿਹੜੀ ਹੈ ਨਾ ਆਜ਼ਾਦੀ, ਇਹ ਕੁਰਬਾਨ ਕਰਨੀ ਪੈਂਦੀ ਹੈ, ਹਜ਼ਰਤ ਇਨਸਾਨ ਦੀ ਗੁਲਾਮੀ ਕਰਨੀ ਪੈਂਦੀ ਹੈ, ਤੇ ਫਿਰ ਜਾ ਕੇ ਬੱਲੇ ਬੱਲੇ। ਹਾਂ ਤੇ ਤੂੰ ਹੁਣ ਜੇ ਭਾਈ ਇਹ ਸੌਦਾ ਕਰ ਸਕਦਾ ਤੇ ਆ ਜਾ। ਉਹ ਬਾਬੇ ਨੇ ਵੀ ਕਿਹਾ ਵੀ ਭਾਈ ਜੇ ਸਲਾਮ ਕਬੂਲ ਕਰਨਾ ਨਾ ਤੇ ਫਿਰ ਸਿਰਫ ਕਬੂਲ ਨਹੀਂ ਕਰਨਾ, ਚੱਲਣਾ ਵੀ ਪਊਗਾ। ਹਾਂ ਆਪਣੇ ਉੱਤੇ ਵਾਰਦ ਕਰਨਾ। ਇੱਥੇ ਕਿਸੇ ਨੂੰ ਪੁੱਛੋ ਨਾ ਜੀ ਮੁਸਲਮਾਨ ਕਿਵੇਂ ਹੁੰਦਾ, ਚੌਧਰੀ ਸਾਹਿਬ ਹਮ ਨਿੱਕੇ ਹੁੰਦੇ ਲਾ ਆਪਾਂ ਨਿਆਣਿਆਂ ਨੂੰ ਦੱਸ ਦਿੰਦੇ ਆ ਵੀ ਅੱਲਾ ਨਬੀ ਤੇ ਇਮਾਨ, ਅੰਬੀਆ ਤੇ ਅੱਲਾ ਦੀ ਕਿਤਾਬਾਂ ਤੇ ਇਮਾਨ, ਫਰਿਸ਼ਤਿਆਂ ਤੇ ਇਮਾਨ, ਚੰਗੀ ਮਾੜੀ ਤਕਦੀਰ ਤੇ ਰੋਜ਼ੇ ਕਿਆਮਤ ਤੇ। ਨਬੀ ਕਹਿਣ ਨਾਲ ਏਦਾਂ ਇਮਾਨ ਆ ਗਿਆ, ਉਹਨੇ ਕਹਿ ਦਿੱਤਾ ਤੇ ਆ ਗਿਆ, ਏਦਾਂ ਉਹ ਜ਼ਬਾਨੀ ਹੋਏ ਫਿਰਦੇ। ਜੇ ਅੱਲਾ ਨਬੀ ਤੇ ਇਮਾਨ ਹੁੰਦਾ ਫਿਰ ਅੱਲਾ ਨਬੀ ਦੀ ਮੰਨਦੇ ਨਾ, ਇਮਾਨ ਤਾਂ ਫਿਰ ਸੀ ਨਾ ਜੇ ਉਹਦੀ ਮੰਨੀਏ। ਹੁਣ ਕੋ ਪੁੱਤ ਕਹੇ ਆਪਣੇ ਪਿਓ ਨੂੰ ਵੀ ਕਿ ਅੱਬਾ ਮੈਂ ਤੇਰੀ ਬੜੀ ਇੱਜ਼ਤ ਕਰਦਾ, ਮੇਰੇ ਦਿਲ 'ਚ ਤੇਰੀ ਬੜੀ ਇੱਜ਼ਤ ਆ ਤੇ ਮੈਂ ਬੜਾ ਤੇਰੇ ਨਾਲ ਪਿਆਰ ਕਰਦਾ, ਤੂੰ ਪਿਓ ਆ ਮੇਰਾ। ਉਹ ਕਹਿੰਦਾ ਅੱਛਾ ਫਿਰ ਇੰਜ ਕਰ, ਉਹ ਮੈਨੂੰ ਪਾਣੀ ਦਾ ਗਲਾਸ ਤਾਂ ਲਿਆ ਕੇ ਦੇ। ਕਹਿੰਦਾ ਪਾਣੀ ਤੂੰ ਆਪੇ ਹੀ ਪੀਣਾ। ਪਾਣੀ ਕਹਿੰਦਾ ਮੈਂ ਤੈਨੂੰ ਦੇ ਦਿੱਤਾ ਤਾਂ ਵੀ ਤੂੰ ਮੇਰਾ ਪਿਓ ਆ, ਨਾ ਦਿੱਤਾ ਤਾਂ ਵੀ ਪਿਓ ਆ। ਬਾਕੀ ਇਹ ਵੀ ਦਿਲ 'ਚ ਇੱਜ਼ਤ ਬੜੀ ਹੈ, ਤੈਨੂੰ ਪਿਓ ਮੰਨਦਾ। ਅਸੀਂ ਨਾ ਏਦਾਂ ਮੰਨਦੇ ਵੀ ਉਂਝ ਅੱਲਾ ਨਬੀ ਨੂੰ ਮੰਨਦੇ ਆ, ਗੱਲ ਨਹੀਂ ਮੰਨਣੀ। ਕਲਾਮੇ ਇਲਾਹੀ ਆ, ਉਹਦੇ ਤੇ ਇਮਾਨ ਆ, ਪਰ ਕਲਾਮੇ ਇਲਾਹੀ ਦੇ ਵਿੱਚ ਹੁਕਮ ਕੀ ਲਿਖਿਆ ਉਹ ਉਹਦੇ ਤੇ ਇਮਾਨ ਹੈ ਨਹੀਂ। ਹੁਣ ਸੂਦ ਤੋਂ ਕੁਰਾਨ ਨੇ ਰੋਕਿਆ, ਥਾਂ ਥਾਂ ਸੂਦ ਨਹੀਂ, ਝੂਠ ਤੋਂ ਰੋਕਿਆ, ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ ਹੈ, ਮਾਂ ਬਾਪ ਦੀ ਖਿਦਮਤ ਦਾ ਹੁਕਮ ਦਿੱਤਾ, ਤੇ ਕਿਸੇ ਨੂੰ ਦੁੱਖ ਨਾ ਦਿਓ, ਉਹ ਨਹੀਂ ਕਰਦੇ। ਫਿਰ ਉਹ ਸਿਰਫ ਇਹਤਰਾਮ ਹੀ ਹੈ। ਹੈ ਉਹ ਐਵੇਂ ਫਿਰ ਰਵਾਜਨ ਹੀ ਹੈ ਨਾ, ਰਵਾਜਨ ਜਾਂ ਤਾਂ ਕਰਕੇ ਦਿਖਾਵੇ। ਹਾਂ ਫੇਰ ਹੈਗਾ। ਤੇ ਉਹਨੇ ਉਹ ਗੱਲ ਮੈਂ ਕਰਦਾ ਸੀ, ਉਹਨੇ ਉਹਨੂੰ ਕਿਹਾ ਮੁਲੈਦ ਨੂੰ ਵੀ ਇਹ ਬਹੁਤ ਔਖੀ ਕਹਾਣੀ ਹੈ, ਬੜੀ ਔਖੀ ਰਾਹ ਹੈ, ਕਹਿਣਾ ਸੌਖਾ ਵੀ ਮੈਂ ਮੁਸਲਮਾਨ ਹਾਂ, ਬਣਨਾ ਔਖਾ, ਬਣਨਾ ਔਖਾ। ਆਪਣੀਆਂ ਆਜ਼ਾਦੀਆਂ, ਆਪਣੀ ਮਨ ਮਰਜ਼ੀਆਂ ਕਿਸੇ ਦੇ ਸਪੁਰਦ ਕਰਨੀਆਂ ਪੈਂਦੀਆਂ। ਫਿਰ ਉਹ ਜ਼ਿੰਦਗੀ ਤੇਰੀ ਆ, ਉਹਦੀ ਮਰਜ਼ੀ ਨਾਲ ਗੁਜ਼ਾਰਨੀ ਹੈ, ਇਹ ਆ ਮੁਸਲਮਾਨੀ। ਹਾਂ ਫਿਰ ਜਾ ਕੇ ਉਹ ਠਾਠਾਂ ਲੱਭਦੀਆਂ, ਫਿਰ ਉਹ ਇੱਜ਼ਤਾਂ ਲੱਭਦੀਆਂ। ਤੇ ਜੇ ਉਹ ਜ਼ਬਾਨੀ ਕਲਾਮੀ ਹੈ ਤੇ ਫਿਰ ਅਲਿੱਤਰ ਦਾ ਖਾ ਹੀ ਰਿਹਾ, ਹਰ ਕੋਈ ਕਰੀ ਫਿਰਦਾ ਤੇ ਧੱਕੇ ਵੀ ਤਾਂ ਖਾ ਰਹੇ ਆ। ਹੋਰ ਜੇ ਅਖਲਾਕ ਹੀ ਆ ਤਾਂ ਚੰਗਾ ਮਾੜਾ ਇੰਨਾ ਤਾਂ ਸ਼ਊਰ ਬੰਦੇ ਦੇ ਵਿੱਚ ਵੈਸੇ ਹੀ ਰੱਬ ਨੇ ਰੱਖਿਆ। ਚਾਹੇ ਮੁਸਲਮਾਨ ਹੋਵੇ ਚਾਹੇ ਕਾਫਰ ਹੋਵੇ, ਚੰਗੇ ਮਾੜੇ ਦਾ ਤਾਂ ਵੈਸੇ ਹੀ ਪਤਾ ਹੁੰਦਾ। ਬਾਕੀ ਅਖਲਾਕੀਆਤ ਹਰ ਮਜ਼ਹਬ ਦੇ ਵਿੱਚ ਬੁਨਿਆਦੀ ਹੈ। ਹਾਂਜੀ, ਮਾਂ ਭੈਣ ਦੀ ਪਛਾਣ ਕਿਹੜੇ ਮਜ਼ਹਬ 'ਚ ਹੈ ਨਹੀਂ, ਸਾਰਿਆਂ 'ਚ ਹੀ ਆ। ਅਸਲ ਗੱਲ ਤਾਂ ਹੈ ਵੀ ਉਹ ਕਿਸੇ ਦੇ ਤਾਬਿਆ ਹੋਣਾ, ਕਿਸੇ ਦੀ ਗੁਲਾਮੀ ਕਰਨੀ, ਉਹ ਔਖੀ ਆ। ਤੇ ਜਦੋਂ ਤੱਕ ਕੀਤੀ ਆ ਮੁਸਲਮਾਨਾਂ ਨੇ ਤੇ ਝੰਡੇ ਵੀ ਬੁਲੰਦੀ ਰਹੇ। ਤੇ ਹੁਣ ਉਂਝ ਆਪਣੇ ਦੇ ਵਿੱਚ ਅਮਾਲ ਦੇ ਵਿੱਚ ਸਾਰਿਆਂ ਤੋਂ ਪਿੱਛੇ ਆ। ਤੇ ਜੇ ਗੱਲ ਆ ਜਵੇ ਹੁਰਮਤ ਦੀ, ਹੁਣ ਇੱਥੇ ਜੜਾਂ ਵਾਲੇ, ਪਤਾ ਲੱਗਿਆ ਤੈਨੂੰ ਪਰਸੋਂ ਦਾ? ਨਹੀਂ। ਪਰਸੋਂ ਜੜਾਂ ਵਾਲੇ ਨਾ ਕਹਿੰਦੇ ਕੁਰਾਨੇ ਪਾਕ ਦੀ ਨਾ ਬੇਹੁਰਮਤੀ ਕੀਤੀ ਦੋ ਮੁੰਡਿਆਂ ਨੇ। ਉਹ ਜਿਵੇਂ ਮੈਂ ਗੱਲ ਸੁਣੀ ਆ ਨਾ ਤੇ ਉਵੇਂ ਮੈਨੂੰ ਇਹ ਲੱਗਿਆ ਵੀ ਜਿਵੇਂ ਕਿਸੇ ਨੇ ਨਾ ਕਰਵਾਈ ਆ ਕਹਿ ਕੇ। ਨਹੀਂ ਤੇ ਕਿਸੇ ਦੀ ਜੁਰਤ ਕਿਵੇਂ ਆ ਯਾਰ ਵੀ ਉਹ ਮੁਸਲਮਾਨਾਂ ਦੇ ਮੁਲਕ ਦੇ ਵਿੱਚ ਕਰਦਾ। ਉਹ ਫਿਰ ਅੱਛਾ ਰਹਿ ਗਈ ਗੱਲ ਸਾਈਆਂ ਦੀ। ਸਾਡੇ ਪਿੰਡ ਵੀ ਬੈਠੇ ਆ, ਸੱਜੇ ਖੱਬੇ ਵੀ ਆ, ਤਲਕਾਤ ਵੀ ਆ, ਲੈਣ ਦੇਣ ਵੀ ਆ, ਪਿਆਰ ਮੁਹੱਬਤ ਵੀ ਆ। ਹਾਂ ਮੰਗਾ ਲਾ ਪਿਆਲੀ ਜੀ ਆ, ਸੱਜੇ ਖੱਬੇ ਬੈਠੀਆਂ, ਲੈਣ ਦੇਣਾ, ਮਿਲਣ ਵਰਤਣਾ। ਤੇ ਅਸੀਂ ਤਾਂ ਅੱਜ ਤੱਕ ਨਹੀਂ ਯਾਰ ਦੇਖਿਆ ਵੀ ਕੋਈ ਭਾਈ ਏਦਾਂ ਕਰਦਾ ਹੋਵੇ ਕੋਈ ਗੱਲ।
ਨਹੀਂ ਉਹ ਕੌਣ ਅਸੀਂ ਤਾਂ ਸਾਈਆਂ ਦੇ ਕਬਰਸਤਾਨ ਦੀ ਵੀ ਇੱਜ਼ਤ ਕਰਦੇ ਆ, ਉਹ ਸਾਡੇ ਕਬਰਸਤਾਨ ਦੀ ਕਰਦੇ ਆ। ਸਾਡੇ ਇੱਥੇ ਬੈਠੇ ਆ, ਸਾਡਾ ਨਿਉਂਦਰ ਭਾਜੀ ਸਾਂਝਾ ਸਾਡਾ ਇੱਥੇ ਸਾਈਆਂ ਨਾਲ ਪਾਣੀ ਵੀ ਹੈਗਾ ਭਰਾ ਵਾਈ ਬਣੇ ਜਾਂਦੇ ਨੇ। ਜੜਾਂ ਵਾਲੇ ਇੰਜ ਹੋਈ ਆ ਵੀ ਉੱਥੇ ਕਹਿੰਦੇ ਵੀ ਕਿਸੇ ਮੁੰਡਿਆਂ ਨੇ ਨਾ 2 ਸਾਈਆਂ ਦਿਆਂ ਨੇ ਹਾਂ ਕੁਰਾਨੇ ਪਾਕ ਕੇ ਜਲਾਇਆ, ਜਲਾਤਾ। ਤੇ ਅੱਛਾ ਉਹ ਤਾਂ ਵਕੂਆ ਹੋਇਆ, ਮੁੜ ਕੇ ਮੁਸਲਮਾਨ ਜੋ ਪਏ ਪੱਕੇ ਮੁਸਲਮਾਨ, ਉਹਨਾਂ ਨੇ ਸਾਰੀ ਸਾਈਆਂ ਦੀ ਬਸਤੀ ਸਾੜਤੀ। ਫਿਰ ਉਹਨਾਂ ਨੇ ਉਸ ਤੋਂ ਵੱਡਾ ਜ਼ੁਲਮ ਕਰਿਆ, ਵੀ ਹੋ ਤਾਂ ਇੱਕੋ ਬਰਾਬਰ ਗਏ। ਉਹਨਾਂ ਨੇ ਕੁਰਾਨੇ ਪਾਕ ਸਾੜਤਾ, ਇਹਨਾਂ ਨੇ ਉਹਨਾਂ ਦਾ ਗਿਰਜੇ ਘਰ ਸਾੜਤੇ, ਗਿਰਜਾ ਘਰ ਉਹਨਾਂ ਦਾ ਸਾੜਤਾ। ਫਿਰ ਇੱਕੋ ਜਿਹੇ ਨਹੀਂ ਹੋ ਗਏ ਆਹੋ ਹੈ। ਤੇ ਇੱਕੋ ਜਿਹਾ ਹੋ ਗਏ ਕਿ ਸਾਡੀ ਉਹਨਾਂ ਨੇ ਕਿਤਾਬ ਦਾ ਜੇ ਇੱਕ ਮਿਸਾਲ ਅਜੇ ਦੇਖੀਏ ਵੀ ਉਹ ਮੁੰਡਿਆਂ ਨੇ, ਹੈ ਤਾਂ ਉਹਨਾਂ ਸਾਰਿਆਂ ਨੇ ਨਹੀਂ ਸਾੜੀ, 2 ਮੁੰਡੇ ਅੱਲਾ ਜਾਣੇ ਉਹ ਕਿੱਥੋਂ ਆਏ ਕੀ ਚੱਕਰ ਆ, ਉਹ ਤਾਂ ਫਿਰ ਪਤਾ ਲੱਗ ਜੂਗਾ। ਹੁਣ ਉਹ ਕੇਸ ਚੱਲ ਗਿਆ ਨਾ, ਸਾਰੀ ਗੱਲ ਪਤਾ ਲੱਗ ਜੂ। ਪਰ ਉਹ 2 ਮੁੰਡਿਆਂ ਨੂੰ ਤਾਂ ਫੜ ਕੇ ਦੇ ਦਿੰਦੇ ਪੁਲਿਸ ਨੂੰ, ਸਾਰੀ ਆਬਾਦੀ ਦਾ ਤਾਂ ਕੋਈ ਤੁੱਕ ਨਹੀਂ ਸੀ। ਹਾਂ ਫਿਰ ਉਹ ਲੋਕਾਂ ਦੇ ਘਰਾਂ ਚੋਂ ਕੱਢ ਕੇ ਸਮਾਨ ਸਾੜਿਆ। ਅਚਾਰੀ ਸਾਹਿਬ ਨੂੰ ਫੜਾ ਦੇ। ਅੱਛਾ ਉਹ ਸਮਾਨ ਸਾੜਿਆ, ਉਹ ਘਰੋਂ ਬੇਘਰ ਹੋ ਕੇ ਰਾਤੀ ਜਾ ਕੇ ਖੇਤਾਂ ਦੇ ਵਿੱਚ ਉਹ ਸੁੱਤੇ ਰਹੇ। ਇਹਨਾਂ ਜ਼ੁਲਮ ਕਰਿਆ ਚਰ ਸਾਹਿਬ। ਤੇ ਇਹਨਾਂ ਨੇ ਜਾ ਕੇ ਗਿਰਜਾ ਘਰ ਸਾੜਤਾ, ਇਬਾਦਤ ਗਾਹ ਸਾੜਤੀ। ਫਿਰ ਉਹ ਕੀ ਫਰਕ ਰਹਿ ਗਿਆ ਬਈ? ਉਹ 1-2 ਜਿਹੜੇ ਹੈ ਸੀ, ਚਲੋ ਉਹਨਾਂ ਨੂੰ ਤੁਸੀਂ ਫੜ ਲਓ, ਫੜ ਕੇ ਅਦਾਲਤ 'ਚ ਦੇ ਦਿਓ, ਹੈ ਥਾਣੇ ਦੇ ਦਿਓ। ਤੇ ਉਹ ਸਾਰਿਆਂ ਨੂੰ ਤਾਂ ਨਹੀਂ ਨਾ ਕਰਨਾ ਚਾਹੀਦਾ। ਮੈਂ ਉਹ ਤਾਂ ਗੱਲ ਸੁਣਾਈ ਹੈ ਤੈਨੂੰ ਵੀ ਏਡੀ ਲੰਮੀ ਗੱਲ ਸੁਣਾਉਣ ਦਾ ਬਾਬਾ ਮਕਸਦ ਤਾਂ ਇਹ ਸੀ ਵੀ ਕੰਮਾਂ ਦੇ ਵਿੱਚ ਅਸੀਂ ਸਾਰਿਆਂ ਤੋਂ ਪਿੱਛੇ ਆ। ਤੇ ਜੇ ਇਦਾਂ ਦੀ ਗੱਲ ਹੋ ਜਾਵੇ ਫਿਰ ਬੰਦਿਆਂ ਨੂੰ ਜਿੰਦਿਆਂ ਨੂੰ ਸਾੜ ਦਿੰਦੇ ਆ, ਅੱਗੇ ਹੋ ਜਾਂਦੇ ਆ, ਅੱਗੇ ਹੋ ਜਾਂਦੇ ਆ ਵੀ ਨਾ ਰੰਗਾ ਮੁਸਲਮਾਨ ਕੋਈ ਨਹੀਂ, ਆਬਾਦੀਆਂ ਦੀ ਆਬਾਦੀਆਂ ਸਾੜ ਦਿੰਦੇ ਆ। ਇੱਥੇ ਥੋੜੇ ਵਾਕਿਆਤ ਹੋਏ ਅੱਗੇ, ਅੱਲਾ ਮਾਫੀ ਦੇ। ਅੱਲਾ ਸਾਨੂੰ ਬਈ ਅਮਲ ਦੀ ਤੌਫੀਕ ਦੇਵੇ, ਅਮਲ ਮੰਗਣਾ ਚਾਹੀਦਾ।